अस्सलाम वालेकुम नेमत कदे दे नाजरीन जी आया नो नाजरीन अज असी तुहाडे लई चिकन ब्रैड बनाउण दा बहुत आसान तरीका लैके आए हैं जिहदे नाल तुसीं अपने घर दे विच बड़ी आसानी नाल ते जेहड़े ना हिफजाने सेहत दे असूलां दे मुताबिक जेहड़ी है ना अच्छी जी ब्रैड बना लोगे। इहदे लई सानूं चीज़ां जेहड़ियां चाहिदियां ने ओह चाहिदी है यीस्ट चाहिदी है, मिठा सोडा चाहिदा है, 2 कप आटा चाहिदा है, 1 कप गर्म पानी चाहिदा है तो 1 कप गर्म दुध चाहिदा है। यीस्ट का 1 पैकेट असी 2 कप आटे दे विच पा लिया वा, नाल ओहदे मिठा सोडा पा लिया है। हुण इहदे विच असी 1 चम्मच जिहड़ा है ना नमक दा पा लांगे। नमक पाउण तो बाद जिहड़ा है ना गर्म दुध का कप जिहड़ा असी लिया है, बहुत ज़्यादा गर्म नहीं, हल्के गर्म दुध का जिहड़ा कप है ना ਉਹਦੇ ਨਾਲ ਉਹ 1 ਚਮਚ ਤੇ 2 ਟੇਬਲ ਸਪੂਨ ਜਿਹੜੇ ਨੇ ਨਾ ਤੇਲ ਦੇ ਪਾਏ ਨੇ। ਹਲਕੇ ਗਰਮ ਦੁੱਧ ਦੇ ਨਾਲ ਅਸੀਂ ਇਹਨੂੰ ਨਾ ਆਟੇ ਨੂੰ ਅੱਛੀ ਤਰ੍ਹਾਂ ਨਾਲ ਗੁੰਨ ਲਵਾਂਗੇ। ਹੁਣ ਤੁਸੀਂ ਆਹਿਸਤਾ ਆਹਿਸਤਾ ਜਿਹੜਾ ਨਾ ਪਾਣੀ ਪਾ ਕੇ ਤੇ ਆਟੇ ਨੂੰ ਅੱਛੀ ਤਰ੍ਹਾਂ ਗੁੰਨ ਲਓ। ਇਹਨੂੰ ਅੱਛੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜਿਹੜਾ ਹੈ ਨਾ ਅਸੀਂ ਇਹਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਤੇ ਫਿਰ ਅਸੀਂ ਇਹਨੂੰ ਮੈਰੀਨੇਟ ਹੋਣ ਲਈ ਨਾ ਰੱਖ ਦੇਵਾਂਗੇ ਕਿਸੇ ਥੋੜੀ ਜਿਹੀ ਨਾ ਗਰਮ ਜਗ੍ਹਾ ਤੇ ਢੱਕ ਕੇ ਅੱਛੀ ਤਰ੍ਹਾਂ, ਤਾਂ ਕਿ ਆਟਾ ਜਿਹੜਾ ਨਾ ਸਾਡਾ ਅੱਛੀ ਤਰ੍ਹਾਂ ਫੁੱਲ ਜਾਵੇ। ਨਾਜ਼ਰੀਨ ਮੈਂ ਅੱਜ ਮੈਦੇ ਨਾਲ ਬਣਾਉਣ ਡਈ ਹਾਂ ਬ੍ਰੈਡ, ਲੇਕਿਨ ਆਇੰਦਾ ਜਿਹੜੀ ਰੈਸਿਪੀ ਹੋਏਗੀ ਉਹਦੇ ਵਿੱਚ ਮੈਂ ਤੁਹਾਨੂੰ ਬ੍ਰੈਡ ਜਿਹੜੀ ਹੈ ਨਾ ਘਰ ਦੇ ਆਟੇ ਨਾਲ, ਚੱਕੀ ਦੇ ਆਟੇ ਨਾਲ ਬਣਾਉਣੀ ਸਿਖਾਵਾਂਗੀ। ਅੱਜ ਅਸੀਂ ਚਿਕਨ ਬ੍ਰੈਡ ਜਿਹੜੀ ਹੈ ਨਾ ਮੈਦੇ ਨਾਲ ਬਣਾ ਰਹੇ ਹਾਂ। ਆਟੇ ਨੂੰ ਜਿਹੜਾ ਹੈ ਨਾ ਤੁਸੀਂ ਇਕੱਠਾ ਕਰਕੇ ਉਹਦੇ ਉੱਤੇ ਥੋੜ੍ਹਾ ਜਿਹਾ ਤੇਲ ਲਾ ਦਿਓ, ਤਾਂ ਕਿ ਜਦੋਂ ਅਸੀਂ ਮੈਰੀਨੇਟ ਹੋਣ ਲਈ ਰੱਖਣਾ ਵਾ ਫਿਰ ਇਹਦੇ ਉੱਤੇ ਸਿੱਕਰ ਨਾ ਜੰਮੇ। ਇੱਕ ਪੈਨ ਅਸੀਂ ਲੈ ਲਿਆ, ਇਹਦੇ ਵਿੱਚ ਅਸੀਂ ਇੱਕ ਚਿਕਨ ਬ੍ਰੈਸਟ ਯਾਨੀ ਮੁਰਗੀ ਦੀ ਛਾਤੀ ਦਾ ਇੱਕ ਗੋਸ਼ਤ ਲਾਂਗੇ। ਗੋਸ਼ਤ ਨੂੰ ਅਸੀਂ ਸਾਬਤ ਕਿਉਂ ਲਿਆ ਆ ਇਹ ਗੱਲ ਮੈਂ ਤੁਹਾਨੂੰ ਬਾਅਦ ਚੋਂ ਦੱਸਾਂਗੀ। ਇਹਦੇ ਵਿੱਚ ਅਸੀਂ 2 ਟਮਾਟਰ, ਹਰੀਆਂ ਮਿਰਚਾਂ ਤੇ 5-7 ਜਵੇ ਜਿਹੜੇ ਨਾ ਲਸਣ ਦੇ ਪਾਏ ਨੇ। 1 ਚਮਚ ਕੁੱਟੀਆਂ ਹੋਈਆਂ ਲਾਲ ਮਿਰਚਾਂ ਦਾ ਪਾ ਲਾਂਗੇ। ਇੱਕ ਚਮਚ ਨਮਕ ਦਾ ਪਾ ਲਾਂਗੇ। ਨਮਕ ਤੋਂ ਬਾਅਦ ਅਸੀਂ ਇਹਦੇ ਵਿੱਚ ਥੋੜਾ ਜਿਹਾ ਨਾ ਕਾਲੀਆਂ ਮਿਰਚਾਂ ਦਾ 1 ਚਮਚ ਪਾਵਾਂਗੇ। ਥੋੜੀ ਜਿਹੀ ਵਿੱਚ 2 ਚੁਟਕੀਆਂ ਜਿਹੜੀਆਂ ਨਾ ਜਵੈਣ ਦੀਆਂ ਪਾ ਦਿਓ। ਜਵੈਣ ਤੁਹਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਹਾਜ਼ਮ ਹੁੰਦੀ ਹੈ, ਮੈਦੇ ਲਈ ਬਹੁਤ ਅੱਛੀ ਹੁੰਦੀ ਹੈ ਤੇ ਥੋੜੀ ਜਿਹੀ ਨਾ ਬ੍ਰੈਡ ਨੂੰ ਹਜ਼ਮ ਕਰਨ 'ਚ ਮਦਦ ਦੇਵੇਗੀ। ਹੁਣ ਥੋੜੀ ਜਿਹੀ ਅਸੀਂ ਜਵੈਣ ਪਾ ਲਈਏ। ਜਵੈਣ ਪਾਉਣ ਤੋਂ ਬਾਅਦ ਜਿਹੜਾ ਹੈ ਨਾ ਅਸੀਂ ਇਹਦੇ ਵਿੱਚ 1 ਚਮਚ ਜਿਹੜਾ ਗਰਮ ਮਸਾਲੇ ਦਾ ਪਾ ਲਾਂਗੇ। 2 ਚਮਚੇ ਇਹਦੇ ਵਿੱਚ ਤੇਲ ਦੇ ਪਾਉਣੇ ਨੇ। ਦੋ ਚਮਚ ਤੇਲ ਦੇ ਪਾ ਕੇ ਤੇ 1 ਕੱਪ ਅਸੀਂ ਪਾਣੀ ਦਾ ਪਾ ਕੇ ਤੇ ਇਹਨੂੰ ਅੱਛੀ ਤਰ੍ਹਾਂ ਪਕਾ ਲਵਾਂਗੇ। ਗੋਸ਼ਤ ਨੂੰ ਤੁਸੀਂ ਢੱਕ ਕੇ ਪਕਾਉਣਾ ਹੈ ਤਾਂ ਕਿ ਉਹ ਨਾ ਅੱਛੀ ਤਰ੍ਹਾਂ ਅੰਦਰ ਤੱਕ ਗਲ ਜਾਵੇ ਤੇ ਨਾਲੇ ਮਸਾਲਾ ਜਿਹੜਾ ਨਾ ਅੱਛੀ ਤਰ੍ਹਾਂ ਜਜ਼ਬ ਹੋ ਜੇ। 1 ਕੱਪ ਪਾਣੀ ਦਾ ਪਾ ਕੇ ਤੇ ਅਸੀਂ ਇਹਨੂੰ ਨਾ ਹਲਕੀ ਜਿਹੀ ਆਂਚ ਤੇ ਨਾ ਅੱਛੇ ਤਰੀਕੇ ਨਾਲ ਪਕਾ ਲਵਾਂਗੇ। ਗੋਸ਼ਤ ਸਾਡਾ ਗਲ ਗਿਆ। ਹੁਣ ਵੇਖ ਲਓ ਅਸੀਂ ਇਹਨੂੰ ਲੰਬੀਆਂ ਥੋੜੀਆਂ ਜਿਹੀਆਂ ਵੱਡੀਆਂ ਵੱਡੀਆਂ ਬੋਟੀਆਂ ਕੱਢੀਆਂ ਨੇ। ਅਸੀਂ ਇਹਨਾਂ ਦੇ ਰੇਸ਼ੇ ਬਣਾਉਣੇ ਨੇ ਤੇ ਇਸ ਵਾਸਤੇ ਨਾ ਇਹਨੂੰ ਅੱਛੀ ਤਰ੍ਹਾਂ ਨਾਲ ਅਸੀਂ ਇਹਨੂੰ ਗੋਸ਼ਤ ਨੂੰ ਤੋੜ ਕੇ ਇਹਦੇ ਰੇਸ਼ੇ ਬਣਾ ਲਾਂਗੇ। ਇਸ ਵਾਸਤੇ ਅਸੀਂ ਛਾਤੀ ਦਾ ਗੋਸ਼ਤ ਜਿਹੜਾ ਨਾ ਲਿਆ ਸੀ ਕਿ ਅਸੀਂ ਰੇਸ਼ਿਆਂ ਦੇ ਵਿੱਚ ਇਹਨੂੰ ਨਾ ਚੇਂਜ ਕਰ ਸਕੀਏ। ਰੇਸ਼ੇਦਾਰ ਗੋਸ਼ਤ ਅਸੀਂ ਹੁਣ ਤਿਆਰ ਕਰ ਲਿਆ। ਇਹਦੇ ਜਿਹੜਾ ਮਸਾਲਾ ਅਸੀਂ ਬਣਾਇਆ ਸੀ ਉਹਦੇ ਵਿੱਚ ਇਹਨੂੰ ਮਿਕਸ ਕਰਾਂਗੇ। ਮਿਕਸ ਕਰਕੇ ਫਿਰ ਅਸੀਂ ਇਹਨੂੰ ਆਪਣੀ ਬ੍ਰੈਡ ਦੇ ਵਿੱਚ ਭਰਨਾ। ਲੈ ਲਓ ਜੀ ਸਾਡਾ ਆਟਾ ਮੈਰੀਨੇਟ ਹੋ ਗਿਆ ਹੈ ਅੱਛੀ ਤਰ੍ਹਾਂ। ਵੇਖੋ ਕਿੰਨਾ ਖੂਬਸੂਰਤ ਜਿਹੜਾ ਨਾ ਫੁੱਲ ਕੇ ਤਿਆਰ ਹੋ ਗਿਆ ਬ੍ਰੈਡ ਵਾਸਤੇ।
ਆਟੇ ਨੂੰ ਹੁਣ ਤੁਸੀਂ ਇੱਕ ਨਾ ਪਲੇਨ ਸਰਫੇਸ, ਇੱਕ ਟਰੇ ਜਾਂ ਕਿਸੇ ਪਰਾਤ ਵਿੱਚ ਥੋੜਾ ਜਿਹਾ ਆਟਾ ਲੈ ਕੇ ਤੇ ਇਹਨੂੰ ਅੱਛੀ ਤਰ੍ਹਾਂ ਇੱਕ ਵਾਰੀ ਫੇਰ ਗੁੰਨ ਲਓ। ਹੁਣ ਅਸੀਂ ਆਟੇ ਨੂੰ ਥੋੜੀ ਦੇਰ ਨਾਲ ਅੱਛੀ ਤਰ੍ਹਾਂ ਗੁੰਨ ਲਵਾਂਗੇ। ਇਹਨੂੰ ਆਟੇ ਨੂੰ ਅਸੀਂ ਗੁੰਨ ਕੇ ਤਕਰੀਬਨ ਬਿਲਕੁਲ ਨਾ ਯੱਕ ਜਾਨ ਕਰ ਲੈਣਾ। ਉਹ ਕਿੰਨਾ ਖੂਬਸੂਰਤ ਜਿਹੜਾ ਨਾ ਫੁੱਲਿਆ ਹੋਇਆ ਆਟਾ ਸਾਡਾ ਤਿਆਰ ਹੋ ਚੁੱਕਿਆ ਹੈ। ਇਹ 2 ਕੱਪ ਅਸੀਂ ਆਟਾ ਲਿਆ ਸੀ ਮੈਦਾ, ਯਾਨੀ ਕਿ ਮੈਦੇ ਨੂੰ ਹੁਣ ਮੈਂ 4 ਬਰਾਬਰ ਹਿੱਸਿਆਂ 'ਚ ਨਾ ਤਕਸੀਮ ਕਰਕੇ ਅਸੀਂ ਇਹਦੇ ਨਾਲ 4 ਪੇੜੇ ਬਣਾ ਲਾਂਗੇ। ਯਾਨੀ 1 ਕੱਪ ਦੀਆਂ ਸਾਡੀਆਂ 2 ਬ੍ਰੈਡਸ ਆਸਾਨੀ ਨਾਲ ਤਿਆਰ ਹੋ ਜਾਣਗੀਆਂ। ਹੁਣ ਅਸੀਂ ਇਹਦੇ 4 ਪੇੜੇ ਜਿਹੜੇ ਆ ਨਾ ਇੱਕ ਸਾਈਜ਼ ਦੇ ਬਣਾ ਲਵਾਂਗੇ। ਬਣਾ ਕੇ ਪੇੜੇ ਤੇ ਉਹਨਾਂ ਨੂੰ ਥੋੜੀ ਦੇਰ ਲਈ ਨਾ ਰੈਸਟ ਦਵਾਂਗੇ। ਨਾਜ਼ਰੀਨ, ਬ੍ਰੈਡ ਬਣਾਉਣ 'ਚ ਥੋੜਾ ਜਿਹਾ ਟਾਈਮ ਲੱਗਦਾ ਵਾ, ਇਹ ਜ਼ਰਾ ਕੁ ਸਬਰ ਆਜ਼ਮਾ ਕੰਮ ਆ, ਲੇਕਿਨ ਨਤੀਜਾ ਤੁਹਾਨੂੰ ਬਹੁਤ ਜ਼ਿਆਦਾ ਨਾ ਅੱਛਾ ਹਾਸਲ ਹੁੰਦਾ ਹੈ। ਬੱਚੇ ਤੁਹਾਡੇ ਆਮ ਤੌਰ ਤੇ ਜੇ ਰੋਟੀ ਨਹੀਂ ਖਾਂਦੇ, ਜ਼ਿੱਦ ਕਰਦੇ ਨੇ, ਇਸ ਤਰ੍ਹਾਂ ਤੁਸੀਂ ਉਹਨਾਂ ਨੂੰ ਮੁਖਤਲਿਫ ਤਰੀਕਿਆਂ ਨਾਲ ਨਾ ਸਾਰੀ ਪੋਰਸ਼ਨ ਜਿਹੜਾ ਨਾ ਉਹ ਦੇ ਸਕਦੇ ਜੇ। ਰੋਟੀ ਨਹੀਂ ਖਾਂਦੇ ਤੇ ਬ੍ਰੈਡ ਬਣਾ ਦਿਓ, ਬ੍ਰੈਡ ਨਹੀਂ ਖਾਂਦੇ ਤੇ ਕੋਈ ਪੀਜ਼ਾ, ਕੋਈ ਬਰਗਰ, ਕੋਈ ਆਸਾਨੀ ਨਾਲ ਘਰ ਵਿੱਚ ਬਣ ਜਾਂਦੀਆਂ ਨੇ ਇਹ ਚੀਜ਼ਾਂ ਤੇ ਸਾਫ਼ ਸੁਥਰੀਆਂ ਹੁੰਦੀਆਂ ਨੇ, ਹਿਫਜ਼ਾਨੇ ਸਿਹਤ ਦੇ ਅਸੂਲਾਂ ਦੇ ਮੁਤਾਬਕ ਹੁੰਦੀਆਂ। ਨਾਲੇ ਮਾਵਾਂ ਦੇ ਹੱਥ ਦੀ ਬਣਾਈ ਜਿਹੜੀ ਚੀਜ਼ ਹੁੰਦੀ ਆ ਉਹਦੇ ਵਿੱਚ ਤੇ ਵੈਸੇ ਹੀ ਜ਼ਿਆਦਾ ਅਸਰ ਹੁੰਦਾ ਹੈ। ਆਹ ਲਓ, ਹੁਣ ਸਾਡੇ ਪੇੜੇ ਬਣ ਗਏ ਨੇ, ਇਹਨਾਂ ਨੂੰ ਅਸੀਂ ਹੁਣ ਥੋੜੀ ਦੇਰ ਰੈਸਟ ਦੇਵਾਂਗੇ 10 ਮਿੰਟ ਲਈ। ਇਹਨਾਂ ਨੂੰ ਅਸੀਂ ਢੱਕ ਕੇ ਰੱਖਣਾ ਤਾਂ ਕਿ ਨਾ ਖੁਸ਼ਕੀ ਨਾ ਜੰਮ ਜਾਏ ਆਟੇ ਦੇ ਉੱਤੇ। दस मिनट साढ़े हो गए ने। उस तो बाद असी अपने ना पेड़े की एक रोटी वेलांगे। वेल के ਉਹਦੇ ਵਿੱਚ ਜਿਹੜੀ ਹੈ ਨਾ ਗੋਸ਼ਤ ਨਾਲ ਜਿਹੜਾ ਨਾ ਅਸੀਂ ਮਸਾਲਾ ਬਣਾਇਆ ਸੀ ਉਹਦੀ ਸਟਫਿੰਗ ਕਰਾਂਗੇ, ਯਾਨੀ ਉਹਦੇ ਵਿੱਚ ਗੋਸ਼ਤ ਨੂੰ ਭਰ ਦੇਵਾਂਗੇ। ਬ੍ਰੈਡ ਤੁਸੀਂ ਕਿਸੇ ਵੀ ਸ਼ਕਲ ਦੀ ਬਣਾ ਸਕਦੇ ਜੇ, ਤੁਹਾਡੀ ਮਰਜ਼ੀ ਹੈ। ਅਸੀਂ ਰੋਟੀ ਵੇਲ ਕੇ ਤੇ ਇਹਦੀ ਇੱਕ ਬ੍ਰੈਡ ਤਿਆਰ ਕਰਾਂਗੇ। ਇਹ ਬ੍ਰੈਡ ਜਿਹੜੀ ਹੈ ਨਾ ਤੁਸੀਂ 180 ਡਿਗਰੀ ਤੇ ਓਵਨ ਗਰਮ ਕਰਕੇ ਤੇ ਉਹਦੇ ਵਿੱਚ 20 ਤੋਂ 25 ਮਿੰਟ ਦੇ ਵਿੱਚ ਨਾ ਬੜੀ ਮਜ਼ੇਦਾਰ ਤੇ ਅੱਛੀ ਬ੍ਰੈਡ, ਅੱਛੀ ਖੂਬਸੂਰਤ ਬ੍ਰੈਡ ਤਿਆਰ ਹੋ ਜਾਂਦੀ ਹੈ। ਬ੍ਰੈਡ ਤੁਸੀਂ ਪਤੀਲੇ ਵਿੱਚ ਵੀ ਬਣਾ ਸਕਦੇ ਜੇ। ਅੱਜ ਤੇ ਮੈਂ ਓਵਨ ਵਿੱਚ ਬਣਾ ਰਹੀ ਹਾਂ ਤੇ ਆਇੰਦਾ ਕਿਸੇ ਰੈਸਿਪੀ ਵਿੱਚ ਮੈਂ ਤੁਹਾਨੂੰ ਪਤੀਲੇ ਵਿੱਚ ਨਾ ਬ੍ਰੈਡ ਬਣਾਉਣ ਦਾ ਨਾ ਤਰੀਕਾ ਸਿਖਾਵਾਂਗੀ। ਇਹ ਬਹੁਤ ਆਸਾਨ ਹੁੰਦਾ, ਇਹਦੇ ਲਈ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੁੰਦੀ। ਰੋਟੀ ਨੂੰ ਕੱਟ ਕੇ ਅਸੀਂ ਇਹਦੀ ਖੂਬਸੂਰਤ ਜਿਹੀ ਸ਼ੇਪ ਬਣਾ ਲਵਾਂਗੇ। ਫਿਰ ਇਹਨੂੰ ਅਸੀਂ ਓਵਨ ਦੇ ਵਿੱਚ ਰੱਖ ਕੇ ਤੇ ਬੇਕ ਕਰ ਲਵਾਂਗੇ। चिकन पाउण तो बाद ਜਿਹੜੀ ਨਾ ਕੱਦੂਕਸ਼ ਕੀਤੀ ਹੋਈ ਚੀਜ਼ ਜਿਹੜੀ ਹੈ ਨਾ ਮੈਂ ਉਹਦੇ ਉੱਤੇ ਪਾ ਲਈਏ। ਚੀਜ਼ ਅਗਰ ਤੁਹਾਡੇ ਕੋਲ ਹੈ ਤੇ ਠੀਕ ਹੈ, ਅਗਰ ਨਹੀਂ ਹੈ ਤੇ ਕੋਈ ਜ਼ਰੂਰੀ ਨਹੀਂ ਹੈ, ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਜੇ। ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਚੀਜ਼ ਨਹੀਂ ਹੈ ਤੇ ਤੁਸੀਂ ਜ਼ਰੂਰੀ ਪਾਉਣੀ ਹੈ। ਬਗੈਰ ਚੀਜ਼ ਤੋਂ ਵੀ ਅਸੀਂ ਇਹ ਬ੍ਰੈਡ ਬਣਾ ਸਕਦੇ ਹਾਂ।
ਸਵਾਦ ਨੂੰ ਵਧਾਉਣ ਲਈ ਮੁਖਤਲਿਫ ਤਰੀਕਿਆਂ ਨਾਲ ਚੀਜ਼ਾਂ ਬਣਾਈ ਦੀਆਂ ਨੇ। ਇਹਦੇ ਜਿਹੜੇ ਕਿਨਾਰੇ ਨੇ ਤੁਸੀਂ ਇਹਨਾਂ ਨੂੰ ਅੱਛੀ ਤਰ੍ਹਾਂ ਬੰਦ ਕਰਨਾ ਤਾਂ ਕਿ ਤੁਹਾਡਾ ਜਿਹੜਾ ਮਸਾਲਾ ਆ ਨਾ ਉਹ ਬਾਹਰ ਨਾ ਨਿਕਲੇ। ਬ੍ਰੈਡ ਦੀ ਅਸੀਂ ਸ਼ੇਪ ਤਿਆਰ ਕਰ ਲਈ ਹੈ। ਹੁਣ ਅਸੀਂ ਇਹਦੀ ਜਿਹੜੀ ਨਾ ਅੰਡੇ ਦੇ ਨਾਲ ਇਹਨੂੰ ਤੋਂ ਐਗ ਵਾਸ਼ ਕਰਾਂਗੇ, ਅੰਡਾ ਇਹਦੇ ਉੱਤੇ ਲਾਵਾਂਗੇ। ਬ੍ਰੈਡ ਸਾਡੀ ਤਿਆਰ ਹੋ ਚੁੱਕੀ ਹੈ। ਹੁਣ ਅਸੀਂ ਇਹਨੂੰ ਨਾ ਬੇਕਿੰਗ ਟਰੇ ਵਿੱਚ ਰੱਖ ਕੇ ਤੇ 180 ਡਿਗਰੀ ਤੇ ਨਾ ਗਰਮ ਕੀਤੇ ਹੋਏ ਓਵਨ ਦੇ ਵਿੱਚ ਰੱਖਾਂਗੇ। 10 ਤੋਂ 15 ਮਿੰਟ ਬਾਅਦ ਸਾਡੀ ਬ੍ਰੈਡ ਬੜੀ ਖੂਬਸੂਰਤ ਜਿਹੀ ਤਿਆਰ ਹੋ ਗਈ ਆ। ਇਹਨੂੰ ਤੁਸੀਂ ਆਇਲ ਨਾਲ ਇੱਕ ਵਾਰੀ ਨਾ ਗਰੀਸ ਕਰ ਲਓ, ਫਿਰ ਉਹਦੀ ਖੂਬਸੂਰਤੀ ਵੱਧ ਜਾਂਦੀ ਹੈ। ਨਾਜ਼ਰੀਨ, ਇਹ ਜਿਹੜੇ ਹੈ ਨਾ ਚੀਜ਼ਾਂ ਤੁਹਾਨੂੰ ਇਸ ਵਾਸਤੇ ਸਿਖਾਈਆਂ ਜਾਂਦੀਆਂ ਤਾਂ ਕਿ ਤੁਸੀਂ ਆਪਣੇ ਘਰ ਵਿੱਚ ਸਫਾਈ ਨਾਲ ਇਹਨਾਂ ਚੀਜ਼ਾਂ ਨੂੰ ਬਣਾ ਲਓ ਤੇ ਆਪਣੇ ਬੱਚਿਆਂ ਨੂੰ, ਆਪਣੇ ਜੀਆਂ ਨੂੰ ਖੁਸ਼ ਕਰ ਲਓ। ਨਾਜ਼ਰੀਨ, ਤੁਸੀਂ ਕਮੈਂਟਸ ਦੇ ਵਿੱਚ ਨਾ ਜਿਹੜੇ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ ਤੇ ਜਿਹੜਾ ਨਾ ਇਹਦੇ ਨਾਲ ਸਾਡਾ ਹੌਸਲਾ ਵੱਧਦਾ ਆ। ਆਪਣੇ ਕਮੈਂਟਸ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ ਤੇ ਰਾਏ ਦਿਆ ਕਰੋ। ਆ ਬੜੀ ਅੱਛੀ ਕਿਸਮ ਦੀ ਨਾ ਬ੍ਰੈਡ ਤਿਆਰ ਹੋ ਚੁੱਕੀ ਹੈ ਜੀ। ਯਕੀਨ ਕਰੋ ਕਿ ਬਹੁਤ ਮਜ਼ੇਦਾਰ ਹੈ ਤੇ ਬੜੀ ਖਸਤਾ ਤੇ ਅੱਛੀ ਬਣੀ ਹੈ। ਲਓ ਹੁਣ ਤੁਸੀਂ ਬ੍ਰੈਡ ਦੀ ਇਸ ਰੈਸਿਪੀ ਨੂੰ ਇੰਜੋਏ ਕਰੋ ਤੇ ਮੈਨੂੰ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਿਆ ਜੇ। ਇਜਾਜ਼ਤ ਦਿਓ, ਆਇੰਦਾ ਤੋਂ ਦੁਆ ਕਰੋ ਕਿ ਮੈਂ ਤੁਹਾਡੇ ਲਈ ਅੱਛੀਆਂ ਤੋਂ ਅੱਛੀਆਂ ਰੈਸਿਪੀਜ਼ ਲੈ ਕੇ ਆ ਸਕਾਂ। ਅੱਲਾ ਹਾਫਿਜ਼।